AI ਤੋਂ ਮੇਰਾ ਟਾਪਿਕ ਜਿਹੜਾ ਹੈ ਫਰਾਜ਼ ਸਾਹਿਬ ਨੇ ਦੱਸਿਆ ਕਿ AI ਦਾ ਮੇਰਾ ਟਾਪਿਕ ਹੈ ਕਿ AI ਪੰਜਾਬੀ ਵਾਸਤੇ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ। ਬਹੁਤ ਸਾਰੀ ਚੀਜ਼ਾਂ ਉਹਨਾਂ ਨੇ ਆਪਣੇ ਪਹਿਲੇ ਤਾਰਫ ਦੇ ਵਿੱਚ ਪੇਸ਼ ਕਰ ਦਿੱਤੀਆਂ ਨੇ ਕਿ AI ਹੈ ਕੀ, ਜਿਹੜੀ ਅਜੇ ਤੱਕ ਮੇਰਾ ਖਿਆਲ ਹੈ ਕਿ AI ਦੇ ਬਹੁਤ ਸਾਰੇ ਵਰਜਨ ਬਾਕੀ ਨੇ। ਜਿਹੜੀ ਮੌਜੂਦਾ ਸੈਟਅਪ ਸਾਡੇ ਕੋਲ ਸਾਡੇ ਸਾਹਮਣੇ ਹੈ, ਇਹ ਸ਼ਾਇਦ ਅਜੇ ਕੁਛ ਵੀ ਨਹੀਂ, ਅਜੇ ਬਹੁਤ ਸਾਰਾ ਇਸ ਨੇ ਅੱਗੇ ਜਾਣਾ। ਅਜੇ ਤੱਕ ਚੰਗਾ ਭਲਾ ਤਰਾ ਇਕੱਠੇ ਹੋਇਆ ਸਾਡਾ ਕਿ AI ਦੇ ਆਉਣ ਨਾਲ ਕੀ ਕੀ ਮਸਾਇਲ ਸਾਡੇ ਵਰਗੇ ਜ਼ਬਾਨਾਂ ਨੂੰ ਹੋ ਸਕਦੇ ਨੇ। ਕੁਛ ਦੋ ਚਾਰ ਮੈਂ ਪ੍ਰੈਕਟੀਕਲੀ ਡਿਸਕਸ ਕਰਸਾਂ। ਇਹ ਵੀ ਬੜੀ ਅਜੀਬ ਗੱਲ ਹੈ ਕਿ ਤੁਸੀਂ ਇਹ ਵੇਖੋ ਕਿ ਇਸ ਜਦੋਂ ਅਸੀਂ ਇਹ ਟਾਪਿਕ ਨੂੰ ਲਿਆ ਹੈ, ਵੇਖਿਆ ਹੈ, ਸੁਣਿਆ ਹੈ, ਕਿਉਂਕਿ ਸਾਡੇ ਕੋਲ ਕਿਤਾਬਾਂ ਦੇ ਵਿੱਚ ਤਾਂ ਇਹ ਅਜੇ ਤੱਕ ਮਵਾਦ ਹੈ ਹੀ ਨਹੀਂ ਕਿ AI ਦੇ ਨੁਕਸਾਨ ਕੀ ਹੋ ਸਕਦੇ ਨੇ ਜਾਂ ਫਾਇਦੇ ਕੀ ਹੋ ਸਕਦੇ ਨੇ। ਉਹ ਵੀ ਫਾਇਦੇ ਜਾਂ ਨੁਕਸਾਨ ਸਾਨੂੰ AI ਤੋਂ ਹੀ ਲੈਣੇ ਪਏ ਨੇ ਕਿ ਇਤਨਾ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਰਚਾਓ ਹੈ AI ਦਾ ਜਾਂ ਇਸ ਨਵੀਂ ਟੈਕਨੋਲੋਜੀ ਦਾ, ਉਹ ਕਿਸ ਹੱਦ ਤੱਕ ਹੋ ਗਿਆ ਹੈ। ਜਿਹੜੀ ਸਾਡੀ ਜ਼ਬਾਨ ਹੈ, ਅਸੀਂ ਅਜੇ ਸਾਡੀ ਜ਼ਬਾਨ ਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਨਹੀਂ ਹੈ, ਜਿਸ ਵਜ੍ਹਾ ਤੋਂ ਅਜੇ ਜਿਹੜੇ ਬੁਨਿਆਦੀ ਮਸਾਇਲ ਨੇ ਉਹ ਹੀ ਬਹੁਤ ਜ਼ਿਆਦਾ ਸਾਡੇ ਕੋਲ ਮੌਜੂਦ ਨੇ। ਮਸਲਨ ਸਭ ਤੋਂ ਵੱਡਾ ਮਸਲਾ ਸਾਡੇ ਕੋਲ ਅਜੇ ਤੱਕ ਇਮਲਾ ਦਾ ਹੀ ਬਹੁਤ ਵੱਡਾ, ਜਿਸ 'ਤੇ ਪੂਰਾ ਪੰਜਾਬ ਅਜੇ ਤੱਕ ਵੀ ਮੁਤਫਿਕ ਨਹੀਂ ਹੈ। AI ਦੇ ਆਉਣ ਨਾਲ ਜਾਂ ਤਾਂ ਇਹ ਸੀ ਕਿ ਪੂਰਾ ਪੰਜਾਬ ਉਸੇ ਇਮਲਾ 'ਤੇ ਮੁਤਫਿਕ ਹੋ ਜਾ ਸੀ ਜਿਹੜਾ AI ਸਾਨੂੰ ਦੇਸੀ, ਅਤੇ ਦੂਸਰੇ ਨੰਬਰ 'ਤੇ ਜਿਹੜੇ ਲੋਕ ਬਹੁਤ ਕੀਨ ਹੁੰਦੇ ਨੇ ਆਪਣੀ ਇਮਲਾ ਦੇ ਬਾਰੇ, ਆਪਣੀ ਜ਼ਬਾਨ ਦੇ ਬਾਰੇ, ਉਹਨਾਂ ਨੂੰ ਬਹੁਤ ਸਾਰੇ ਖਦਸ਼ਾਤ ਵੀ ਹੋ ਸਕਦੇ ਨੇ, ਕਿਉਂਕਿ AI ਤਾਂ ਇੱਕ ਹੀ ਇਮਲਾ ਲਿਖ ਸੀ ਨਾ, ਉਸ ਤੋਂ ਬਾਰ ਉਸ ਕੋਈ ਨਹੀਂ ਇਮਲਾ ਲਿਖਣੀ ਕਿ ਇਹ ਇਮਲਾ ਹੋ ਸਕਦੀ ਜਾਂ ਇਹ ਇਮਲਾ ਹੋ ਸਕਦੀ। ਜਿਹੜਾ ਇਸ ਤੋਂ ਵੀ ਵੱਡਾ ਪ੍ਰੋਬਲਮ ਹੈ ਉਹ ਲਹਿਜੇ ਦਾ ਹੈ। AI ਦੇ ਆਉਣ ਨਾਲ ਜਿਹੜੇ ਸਾਡੇ ਕੋਲ ਲਹਿਜੇ ਨੇ, ਜਿਹੜੀਆਂ ਸਾਨੂੰ ਇੱਕ ਹੋਰ ਵੀ ਇੱਕ ਨਵਾਂ ਮਸਾਇਲ ਸ਼ਿਕਾਰ ਹੋ ਚੁੱਕਿਆ ਹੈ ਕਿ ਸਾਡੇ ਕੋਲ ਅੱਜ ਕੱਲ੍ਹ ਲਹਿਜਿਆਂ ਨੂੰ ਜ਼ਬਾਨਾਂ ਬਣਾਉਣ ਦਾ ਅਮਲ ਤੇਜ਼ ਹੋ ਚੁੱਕਿਆ ਹੈ। ਜਿਹਦੀ ਮਿਸਾਲ ਅਸੀਂ ਵੇਖੀ ਵੀ ਹੈ, ਸਾਡੇ ਕੋਲ ਹੁਣ ਵੀ ਪ੍ਰੋਗਰਾਮ ਚੱਲ ਰਹੇ ਨੇ ਜਿਹੜੇ ਲਹਿਜਿਆਂ ਨੂੰ ਜ਼ਬਾਨ ਕਰਾਰ ਦੇ ਕੇ ਇਨਾਮ ਵੀ ਦੇ ਰਹੇ ਨੇ। ਅੱਗੇ ਤਾਂ ਇੱਕ ਅੱਧ ਲਹਿਜਾ ਹੀ, ਹੁਣ ਮਾਜ਼ਰਤ ਨਾਲ ਕੋਈ 3-4 ਲਹਿਜੇ ਕੈਪੀਟਲ ਦੇ ਵਿੱਚ ਉਹਨਾਂ ਅਨਾਊਂਸ ਕਰ ਦਿੱਤੇ ਨੇ ਜਿਹੜੀ ਜ਼ਬਾਨ ਦਾ ਦਰਜਾ ਉਹਨਾਂ ਆਖਿਆ ਜੇ ਇਹ ਹੈ ਜ਼ਬਾਨ ਹੈ। ਜਿਹੜੇ ਸਾਡੇ ਲਹਿਜੇ ਨੇ ਉਹਨਾਂ ਲਹਿਜਿਆਂ ਨੂੰ ਬਹੁਤ ਜ਼ਿਆਦਾ ਅਸਰ ਪਹੁੰਚੀ AI ਦੇ ਆਉਣ ਨਾਲ, ਕਿਉਂਕਿ ਪੰਜਾਬੀ ਜਿਹੜੀ ਅਜੇ ਤੱਕ ਵੀ ਬਹੁਤ ਸਾਰੇ, ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਲੋਕ ਅਦਬ ਸਾਡਾ ਜਿਹੜਾ ਲੋਕ ਗੀਤ, ਐਸੇ ਲੋਕ ਗੀਤ ਅਜੇ ਵੀ ਮੌਜੂਦ ਨੇ ਜਿਹਨਾਂ ਨੂੰ ਨਾਂ ਹੀ ਨਹੀਂ ਦਿੱਤਾ ਜਾ ਸਕਿਆ ਕਿ ਕੀ ਹੈ। ਅਜੇ ਤੱਕ ਅਸੀਂ ਤਾਂ ਇਸ ਰੋਲੇ 'ਚੋਂ ਨਹੀਂ ਨਿਕਲੇ ਕਿ ਟੱਪਾ ਅਤੇ ਮਾਹੀਆ ਉਹਦੇ ਫ਼ਰਕ ਕੀ ਹੁੰਦਾ ਹੈ। ਬਹੁਤ ਸਾਰੇ ਲੋਕ ਟੱਪੇ ਨੂੰ ਮਾਹੀਆ ਹੀ ਆਖਦੇ ਨੇ, ਅਤੇ ਜਦੋਂ AI 'ਤੇ ਅਸੀਂ ਫੀਡ ਕਰ ਦੇਣਾ ਕਿ ਟੱਪਾ ਅਤੇ ਮਾਹੀਆ ਹੇਕ, ਸ਼ਾਇਦ ਉਸ ਨੇ ਤਾਂ ਹੇਕ ਹੀ ਸਮਝਣਾ, ਪਿਛਲੇ ਭਾਵੇਂ ਪੇਟ ਮਾਰ ਜਾਣ ਕਿ ਨਹੀਂ ਹੋਰ ਹੈ। ਦੂਸਰਾ ਪ੍ਰੋਬਲਮ ਇਹ ਕਿ ਸਾਡੀ ਜ਼ਬਾਨ ਨੂੰ ਅਜੇ ਸਰਕਾਰੀ ਸਰਪ੍ਰਸਤੀ ਹਾਸਿਲ ਕੋਈ ਨਹੀਂ। ਸਾਡੀ ਜਿਹੜੀ ਇਸ AI ਦਾ ਉੱਤੇ ਜਿਹੜੀ ਉਰਦੂ ਹੈ, ਇੰਗਲਿਸ਼ ਹੈ, ਹਿੰਦੀ ਦੇ ਵਿੱਚ ਵੀ ਬਹੁਤ ਸਾਰਾ ਮਟੀਰੀਅਲ ਪਿਆ ਹੋਇਆ ਹੈ ਜਿਹੜੇ ਸਰਕਾਰੀ ਸਰਪ੍ਰਸਤੀ ਹਾਸਿਲ ਹੈ, ਜਿਹੜੇ ਡਿਜੀਟਲਾਈਜ਼ ਨੇ, ਜਿਹੜੇ ਸਾਡੇ ਇੰਟਰਨੈਟ ਦਾ ਹਿੱਸਾ ਨੇ, ਬਹੁਤ ਸਾਰੀ ਜ਼ਬਾਨਾਂ, ਉਹਨਾਂ ਦਾ ਮੈਟਰ ਉੱਥੋਂ ਬਹੁਤ ਸਾਰਾ ਮਿਲ ਜਾਂਦਾ ਹੈ। ਲੇਕਿਨ ਪੰਜਾਬੀ ਜਿਹੜੀ ਚੁੱਕਿਆ ਅਜੇ ਤੱਕ ਵੀ ਬਹੁਤ ਜ਼ਿਆਦਾ ਸਿਰਫ ਬੋਲ ਚਾਲ ਦੀ ਜ਼ਬਾਨ ਹੈ। ਸਾਡੇ ਕੋਲ ਅਜੇ ਵੀ ਲੋਕ ਗੀਤਾਂ ਦੇ ਵਿੱਚ, ਲੋਕ ਅਦਬ ਵਿੱਚ ਬਹੁਤ ਸਾਰਾ ਸਰਮਾਇਆ ਜਿਹੜਾ ਹੈ ਉਹ ਸਿਰਫ ਅਜੇ ਤੱਕ ਸੁਣਨ ਅਤੇ ਸੁਣਾਉਣ ਦੀ ਹੱਦ ਤੱਕ ਤਾਂ ਕੁਛ ਨਾ ਕੁਛ ਅਜੇ ਮੌਜੂਦ ਹੈ, ਲੇਕਿਨ ਲਿਖਤ ਪੜ੍ਹਤ ਵਿੱਚ ਉਹਦੇ ਵਜੂਦ ਹੀ ਕੋਈ ਨਹੀਂ। ਅਜੇ ਵੀ ਬੜੀ ਕਮੀ ਹੈ ਜਿਹੜੀ ਉਹਦੇ 'ਚ ਲਿਖਤ ਪੜ੍ਹਤ ਦਾ ਉਹ ਦਰਜਾ ਨਹੀਂ ਰੱਖਦਾ। ਜਿਹੜੀ ਜਿੱਤਣ ਤੱਕ ਕੋਈ ਲਿਖਤ ਪੜ੍ਹਤ ਦਾ ਦਰਜਾ ਨਾ ਰੱਖ ਸਈ, ਇਤਣ ਤੱਕ AI ਦੇ ਵਿੱਚ ਤੋਂ ਉਹ ਦੂਰ ਹੈ। ਮੈਨੂੰ ਖਦਸ਼ਾ ਇਹ ਹੈ ਕਿ ਜਿਹੜਾ ਲੋਕ ਅਦਬ ਸਾਡਾ ਹੈ ਉਹ ਖੜੀ ਜਾਣਾ ਹੈ, ਜਿੱਤਣ ਤੱਕ ਇਸ ਨੂੰ ਸਰਕਾਰੀ ਦੇ ਤੌਰ ਦੇ ਉੱਤੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਇੱਕ ਬਾਕਾਇਦਾ ਪਲੇਟਫਾਰਮ ਦਾ ਹਿੱਸਾ ਨਾ ਬਣਾਇਆ ਜਾਵੇ, ਇੱਕ ਕਿਤਾਬੀ ਸ਼ਕਲ ਵਿੱਚ ਨਾ ਆਇਆ ਜਾਵੇ, ਉਹ ਇਹ ਤਾਂ AI ਤੱਕ ਨਹੀਂ ਪਹੁੰਚ ਸਕਦਾ। ਔਰ ਅਜੇ ਤੱਕ ਦੂਰ ਦੇ ਵਿੱਚ ਇਸ ਦੇ ਕੋਈ ਆਸਾਰ ਨਹੀਂ ਹਨ ਕਿ ਕੋਈ ਸਰਕਾਰੀ ਇਦਾਰਾ, ਕੋਈ ਸਰਕਾਰੀ ਯੂਨੀਵਰਸਿਟੀ ਇਹ ਆਪਣਾ ਕੰਮ ਸਾਂਭ ਲਵੇ ਕਿ ਉਹ ਲੋਕ ਅਦਬ ਦੀ ਬਾੜ ਸ਼ੁਰੂ ਕਰ ਦੇਵੇ ਔਰ ਉਸ ਨੂੰ ਰਿਟਨ ਫਾਰਮ ਦੇ ਵਿੱਚ ਲੈ ਆਵੇ। ਇਨਫਰਾਦੀ ਹਵਾਲੇ ਨਾਲ ਕੋਸ਼ਿਸ਼ਾਂ ਜਾਰੀ ਨੇ, ਲੇਕਿਨ ਇਨਫਰਾਦੀ ਹਵਾਲੇ ਨਾਲ ਇੱਕ ਬੰਦਾ ਪੋਠੋਹਾਰ ਵਿੱਚ ਬੈਠਾ ਤਾਂ ਪੋਠੋਹਾਰ ਦਾ ਅਦਾ ਵੀ ਕਰ ਸਕਦਾ ਹੈ। ਉਹ ਜਾ ਕੇ ਸਰੈਕੀ ਦਾ, ਉਹ ਦੁਆਬੀ ਦਾ, ਉਹ ਮਾਲਵੀ ਦਾ, ਉਹ ਉਸ ਦਾ ਅਦਬ ਉਸ ਤੋਂ ਬਹੁਤ ਦੂਰ ਹੈ। ਔਰ ਪੰਜਾਬੀ ਦੇ ਵਿੱਚ ਇਤਨੀ ਰਿਚਨੈਸ ਹੈ, ਇਤਨੀ ਖੂਬਸੂਰਤੀ ਹੈ ਕਿ ਇੱਕ ਗੀਤ ਜਿਹੜਾ ਹੈ ਇੱਕ ਇਲਾਕੇ 'ਚ ਹੋਰ ਤਰ੍ਹਾਂ ਦਾ ਹੈ, ਉਹ ਗੀਤ ਉਹੀ ਹੈ, ਲੇਕਿਨ ਉਹਦਾ ਥੋੜ੍ਹੀ ਜਿਹੀ ਚੇਂਜ ਨਾਲ ਦੂਸਰੇ ਇਲਾਕਿਆਂ 'ਚ ਮੁਖਤਲਿਫ ਹੈ। ਇਹ ਵਰਾਇਟੀ ਸਾਨੂੰ AI ਨੇ ਦੇ ਸਕਦੀ। ਦੂਸਰਾ ਜਿਹੜਾ AI ਦਾ ਨੁਕਸਾਨ ਹੈ ਉਹ ਸਾਡੇ ਜਿਹੜੀ ਇਡੀਅਮਸ ਨੇ, ਸਾਡੇ ਜਿਹੜੇ ਜ਼ਰਬੁਲ ਅਮਸਾਲ ਨੇ, ਸਾਡੇ ਜਿਹੜੇ ਮੁਹਾਵਰੇ ਨੇ। ਮੈਂ ਕੱਲ੍ਹ ਨਾ ਸ਼ਰਾਰਤਨ ਐਵੇਂ AI ਤੋਂ ਪੁੱਛਿਆ ਜੀ ਕਿ ਦੌਰ ਫਿੱਟੇ ਮੂੰਹ ਕੀ ਹੁੰਦਾ ਹੈ, ਉਸ ਦਾ ਤੁਹਾਨੂੰ ਮੈਨੂੰ ਕੱਢ ਕੇ ਦਿੱਤਾ ਹੈ, ਕਿਉਂਕਿ ਇਹ ਮੁਹਾਵਰਾ ਬਿਲਕੁਲ ਆਮ ਹੈ। ਮੈਂ ਆਮ ਇਸ ਤੋਂ ਪੁੱਛਿਆ ਕਿ ਸ਼ਾਇਦ ਇਹ ਇਸ ਦਾ ਵਜੂਦ ਰੱਖਦੀ ਹੋਵੇ, ਉਸ ਨੇ ਮੈਨੂੰ ਕੱਢ ਕੇ ਦਿੱਤਾ ਹੈ ਕਿ ਕਦੋਂ ਬੋਲਿਆ ਜਾਂਦਾ ਹੈ ਔਰ ਉਸ ਦਾ ਮਤਲਬ ਕੀ ਹੈ। ਲੇਕਿਨ ਜਦੋਂ ਮੈਂ ਟਿਪੀਕਲ ਜਿਹੜੇ ਸਾਡੇ ਸ਼ਾਹਪੁਰੀ ਦੇ, ਜੰਗਲੀ ਵਸੇਬ ਦੇ ਜਿਹੜੇ ਮੁਹਾਵਰੇ ਨੇ, ਉਹ ਮੈਂ 4-5 ਪੁੱਛਣ, ਉਹਨੂੰ ਪਤਾ ਹੀ ਕੋਈ ਨਹੀਂ। ਉਹ ਜਦ ਤੱਕ ਇਸ ਲੈਵਲ 'ਤੇ ਉਹ ਜ਼ਾਹਿਰ ਹੈ ਉਹਨੂੰ ਅਸੀਂ ਫੀਡ ਕਰਸਾਂ ਤਾਂ ਉਹਦੇ 'ਚ ਕੁਛ ਸੀ,
ਜਦੋਂ ਅਸੀਂ ਫੀਡ ਹੀ ਨਹੀਂ ਕਰਨਾ ਤਾਂ ਉਸਨੇ ਕੋਈ ਅਸਮਾਨੀ ਮਖਲੂਕ ਥੋੜ੍ਹੀ ਜਿਹੀ ਕਿ ਸਾਨੂੰ ਕੈਚ ਕਰਦੀ ਪਈ, ਉਸ ਦੇ ਵਿੱਚੋਂ ਕੋਈ ਨਹੀਂ। ਤੀਸਰੇ ਨੰਬਰ 'ਤੇ ਇੱਕ ਹੋਰ ਚੀਜ਼ ਜਿਹੜੀ ਸਾਡੇ ਕੋਲ ਹੈ, ਸਾਡੇ ਪੰਜਾਬੀ ਦੇ ਚੂੰਕਿ ਤੁਹਾਨੂੰ ਪਤਾ ਹੀ ਇਹ ਦੋ ਰਸਮ ਉਲਖਤ ਨੇ, ਸ਼ਾਹਪੁਰੀ ਔਰ ਗੁਰਮੁਖੀ ਹੈ। ਜਦੋਂ ਮੈਂ ਉਸ ਨੂੰ ਸਵਾਲ ਕੀਤਾ ਹੈ ਨਾ ਪੰਜਾਬੀ ਦੇ ਵਿੱਚ ਸਵਾਲ ਕੀਤਾ ਹੈ, ਉਦੋਂ ਉਸਨੇ ਮੈਨੂੰ ਜਵਾਬ ਗੁਰਮੁਖੀ 'ਚ ਕੱਢ ਕੇ ਦਿੱਤਾ ਹੈ। ਸਭ ਤੋਂ ਵੱਡਾ ਅਜੇ ਵੀ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਹੈ ਕੋਈ 150 ਜਾਂ 200 ਬੰਦਾ ਉਸ ਜਨ ਗੁਰਮੁਖੀ ਰਸਮ ਉਲਖਤ ਦਾ ਜਾਣੂ ਹੈ। ਬਾਕੀ ਤਕਰੀਬਨ ਗੁਰਮੁਖੀ ਰਸਮ ਉਲਖਤ ਦੇ ਜਾਣੂ, ਚੂँਕਿ ਉਹ ਬੰਦਾ ਜਾਣੂ ਹੈ ਜਿਹਨੂੰ ਬਹੁਤ ਜ਼ਿਆਦਾ ਸ਼ੌਕ ਹੈ ਜਾਂ ਜਿਹਨੂੰ ਬਾਮਰੇ ਮਜਬੂਰੀ MPhil PhD 'ਚ ਪੜ੍ਹਨੀ ਪੈਂਦੀ ਹੈ, ਗੁਰਮੁਖੀ ਰਸਮ ਉਲਖਤ ਪੜ੍ਹਨਾ ਪੈਂਦਾ। ਅਜੇ ਤੱਕ ਸਾਡੇ ਆਮ ਲੋਕ ਆਏ ਤਾਂ ਇਹ ਵੀ ਉਹਨੂੰ ਨਹੀਂ ਪਤਾ ਕਿ ਹਿੰਦੀ ਅਤੇ ਗੁਰਮੁਖੀ ਦਾ ਫ਼ਰਕ ਕੀ ਹੈ। ਮੇਰਾ ਭਤੀਜਾ ਮੇਰੇ ਨਾਲ ਬੈਠਾ ਹੈ, ਉਹ ਮੈਨੂੰ ਰਾਤੀ ਜਦੋਂ ਮੈਂ ਸਰਚ ਕਰਦਾ ਪਿਆ ਮੈਨੂੰ ਪੈਂਦਾ ਚਾਚੂ ਇਹ ਤਾਂ ਹਿੰਦੀ ਨਹੀਂ ਆ ਗਈ। ਜ਼ਾਹਿਰ ਹੈ ਉਹਨਾਂ ਦੇ ਵਾਸਤੇ ਨਵੀਂ ਚੀਜ਼ ਹੈ। ਇਹ ਮੇਨ ਚੀਜ਼ ਹੈ ਕਿ ਉਹ ਸਾਡੀ ਜਿਹੜੀ ਜ਼ਬਾਨ ਅਸੀਂ ਬੋਲਦੇ ਪਏ ਹਾਂ, ਇਸ ਨੂੰ ਰਸਮ ਉਲਖਤ ਜਿਹੜਾ ਸਾਨੂੰ ਵਾਪਸ ਸਟੋਰ ਕਰ ਦਿੰਦਾ ਹੈ, ਉਹ ਗੁਰਮੁਖੀ ਦੇ ਵਿੱਚ ਦਿੰਦਾ ਹੈ, ਉਹ ਸ਼ਾਹਮੁਖੀ ਦੇ ਵਿੱਚ ਨਹੀਂ ਦੇ ਰਿਹਾ। ਜਦੋਂ ਅਸੀਂ ਉਸ ਨਾਲ ਉਰਦੂ 'ਚ ਗੱਲ ਕਰਦੇ ਹਾਂ, ਉਦੋਂ ਸਾਨੂੰ ਜਿਹੜਾ ਰਿਪਲਾਈ ਦਿੰਦਾ ਪਿਆ ਉਹ ਸ਼ਾਹਮੁਖੀ 'ਚ ਦੇ ਰਿਹਾ। ਇਸ ਦਾ ਮਤਲਬ ਹੈ ਕਿ ਗੁਰਮੁਖੀ ਦੇ ਵਿੱਚ ਇਤਨਾ ਇੱਕ ਕੰਮ ਹੋ ਚੁੱਕਿਆ ਹੈ ਕਿ ਉਹ AI ਨੂੰ ਬਾਕਾਇਦਾ ਇੱਕ ਪਲੇਟਫਾਰਮ ਦੇ ਤੌਰ 'ਤੇ ਮੰਨ ਚੁੱਕੇ ਨੇ, ਕਿਉਂਕਿ ਉਹਨਾਂ ਦੇ ਕੋਲ ਸਰਕਾਰੀ ਇਸ ਪੰਜਾਬੀ ਜ਼ਬਾਨ ਦੀ ਹੋਰ ਸਟੇਟਸ ਹੈ, ਸਾਡੇ ਕੋਲ ਇਸ ਜ਼ਬਾਨ ਦਾ ਹੋਰ ਸਟੇਟਸ ਹੈ, ਜਿਸ ਵਜ੍ਹਾ ਤੋਂ ਉਹ ਅਜੇ ਤੱਕ ਇਸ ਵਿੱਚ ਕਾਮਯਾਬ ਹੋ ਚੁੱਕੇ ਨੇ। ਬਹੁਤ ਸਾਰੇ ਮਸਾਇਲ ਤਾਂ ਇਹ ਹੈ ਨੇ ਔਰ ਅਜੇ ਤੱਕ ਅਸੀਂ ਤਰੱਠੇ ਹੋਏ ਹਾਂ ਕਿ ਸ਼ਾਇਦ ਸਾਡੀ ਵਰਗੀ ਜ਼ਬਾਨ ਜਿਹੜੀ ਹੈ ਉਹ ਜਿੱਥੇ ਪਹਿਲੇ ਹੀ ਤੁਹਾਨੂੰ ਪਤਾ ਹੈ ਕਿ ਜਿਹੜੇ ਮਰਕਜ਼ੀ ਜ਼ਬਾਨ ਜਾਂ ਮਰਕਜ਼ੀ ਲਹਿਜਾ ਸਮਝਿਆ ਜਾਂਦਾ ਹੈ ਉਹ ਮਾਝੀ ਸਮਝਿਆ ਜਾਂਦਾ, ਔਰ ਮਾਝੀ ਜਿਹੜਾ ਹੈ ਉਹ ਇੱਕ ਉਰਦੂ ਨੁਮਾ ਲਹਿਜਾ ਹੈ। ਮੈਨੂੰ ਖਦਸ਼ਾਤ ਇਹ ਹੈ ਕਿ ਇਹ ਜ਼ਬਾਨ ਵੀ ਕਿਤੇ ਉਰਦੂ ਦੇ ਵਿੱਚ ਦਮ ਨਾ ਹੋ ਜਾਵੇ ਕਿ ਇਹ ਇੱਕ ਹੀ ਉਸ ਨੂੰ ਪਲੇਟਫਾਰਮ ਨਾ ਮੁਯੱਸਰ ਹੋ ਜਾਵੇ। ਅਗਰ ਅਸੀਂ ਇਸ 'ਤੇ ਕੰਮ ਨਾ ਕੀਤਾ, ਅਗਰ ਅਸੀਂ ਇਸ ਨੂੰ ਮਜ਼ੀਦ ਤਹਿਕੀਕ ਕਰਕੇ ਅਤੇ ਇਸ ਨੂੰ ਉਸ ਦਾ ਹਿੱਸਾ ਨਾ, ਕੰਪਿਊਟਰ ਦਾ ਹਿੱਸਾ ਨਾ ਬਣਾਇਆ। ਇਸ ਦੇ ਬਾਵਜੂਦ ਇਸ ਦੇ ਫਾਇਦੇ ਵੀ ਬੜੇ ਨੇ AI ਦੇ, ਕਿਉਂਕਿ ਅਸੀਂ ਜੋ ਕੁਛ ਉਹਨੂੰ ਦੇਣਾ ਹੈ ਉਹ ਸਦੀਆਂ ਤੱਕ ਮਹਿਫੂਜ਼ ਹੋ ਜਾਣਾ। ਜੋ ਕੁਛ ਪੁਰਾਣੇ ਤੋਂ ਪੁਰਾਣਾ ਮੁਸਵਦਾ ਅਸੀਂ ਜਦੋਂ ਉਸ ਨੂੰ ਦੇਣਾ ਹੈ ਉਹ ਜ਼ਾਹਿਰ ਹੈ ਮਹਿਫੂਜ਼ ਹੋ ਜਾਣਾ ਹੈ। ਜਦੋਂ ਕੋਈ ਵੀ ਚੀਜ਼ ਸਾਡੀ ਕੋਈ ਵੀ ਸਾਡਾ ਅਖਾਣ ਹੈ, ਸਾਡਾ ਜ਼ਰਬੁਲ ਅਮਸਾਲ ਹੈ, ਜਾਂ ਜਿਤਨੀਆਂ ਵੀ ਚੀਜ਼ਾਂ ਨੇ ਉਹ ਜਦੋਂ ਅਸੀਂ ਉਸ ਦੇ ਵਿੱਚ ਫੀਡ ਕਰ ਦੇਣੀਆਂ ਨੇ ਉਹਨਾਂ ਦਾ ਵਜੂਦ ਕਾਇਮ ਰਹਿ ਜਾਣਾ ਹੈ ਔਰ ਉਸ ਦੇ ਨਾਲ ਫਿਰ ਜ਼ਬਾਨ ਮਰਦੀ ਨਹੀਂ ਅਗਰ ਅਸੀਂ ਉਹ ਕੰਮ ਕਰ ਜਾਈਏ। ਤਾਂ ਇਸ ਦੇ ਨਾਲ ਜਿਹੜਾ ਰਸਮ ਉਲਖਤ ਦੀ ਮੈਂ ਇਸ ਨਾਲ ਜਿਹੜੀ ਅਸਲ ਕੰਮ ਜਿਹੜਾ ਹੋਣ ਵਾਲਾ ਹੈ, ਮੈਂ ਇਸ ਦੇ ਫਾਇਦੇ ਲਿਜਾ ਰਿਹਾ ਕਿ ਫਾਇਦੇ ਤਾਂ ਹੋ ਸਕਦੇ ਨੇ ਯੂਨੀਵਰਸਿਟੀਆਂ ਐਕਟਿਵ ਹੋਵਣ, ਜਿਹੜੀ ਯੂਨੀਵਰਸਿਟੀ ਦੇ ਸ਼ੋਬੇ ਪੰਜਾਬੀ ਬਣੇ ਹੋਏ ਨੇ ਉਹ ਐਕਟਿਵ ਹੋਵਣ। ਨਵੇਂ ਇਦਾਰੇ ਬਣਨੇ ਚਾਹੀਦੇ ਨੇ ਜਿਹੜੇ ਕਿ ਇਸ ਨੂੰ ਸਾਂਭ ਕੇ ਤਾਂ ਸਾਨੂੰ ਉਸ ਦੇ ਵਿੱਚ ਆ ਕੇ ਮਦਦ ਦੇਵਣ। ਬਹੁਤ ਸਾਰੇ ਬੰਦੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਇਨਫਰਾਦੀ ਹਵਾਲੇ ਨਾਲ ਬਹੁਤ ਵੱਡਾ ਕੰਮ ਕਰ ਰਹੇ ਨੇ, ਚਾਹੇ ਉਹ ਲੋਕ ਅਦਬ ਦੇ ਉੱਤੇ ਹੋਵੇ ਜਾਂ ਜਿਸ ਦੇ ਉੱਤੇ ਹੋਵੇ। ਅਸੀਂ ਅੱਗੇ ਜ਼ਿਕਰ ਕਰਦੇ ਬੈਠੇ ਸੀ ਕਿ ਜੜੀ ਬੂਟੀਆਂ ਸਾਡੀਆਂ ਜਿਹੜੀਆਂ ਨੇ, ਬਹੁਤ ਸਾਰੀਆਂ ਐਸੇ ਜੜੀ ਬੂਟੀਆਂ ਨੇ ਜਿਹਨਾਂ ਨਾਂ ਨਹੀਂ ਰੱਖੇ ਗਏ। ਅਸੀਂ ਉਹਨਾਂ ਨੂੰ ਜਦੋਂ ਨਾਂ ਸਾਨੂੰ ਕੋਈ ਨਹੀਂ ਆਉਂਦਾ ਅਸੀਂ ਜੰਗਲੀ ਜੜੀ ਬੂਟੀ ਆਖ ਛੱਡਦੇ ਹਾਂ। ਅਗਰ ਇੱਕ ਨਾਂ ਰੱਖ ਕੇ ਤੁਹਾਨੂੰ ਤਸਵੀਰਾਂ ਵਗੈਰਾ ਅਸੀਂ ਫੀਡ ਕਰ ਦਿੰਦੇ ਹਾਂ ਕਿ ਇਸ ਦਾ ਇਹ ਨਾਂ ਹੈ, ਤਾਂ ਫਿਰ ਇਹਦਾ ਮਤਲਬ ਇੱਕ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਸ ਤੋਂ ਵਾਸਤੇ ਵੀ ਬੜਾ ਫਾਇਦਾਮੰਦ ਹੋ ਸਕਦੇ ਨੇ ਕਿ ਉਹ ਬੰਦਾ ਸਿੱਖ ਸਕਦਾ ਹੈ। ਅਗਲੀ ਜਨਰੇਸ਼ਨ ਜਿਹੜੀ ਉਸਤਾਦਾਂ ਕੋਲ ਉਹਨਾਂ ਘੱਟ ਹੀ ਪੜ੍ਹਨਾ ਹੈ, ਉਹਨਾਂ ਕੰਪਿਊਟਰ ਕੋਲ ਵੀ ਪੜ੍ਹਨਾ ਹੈ, ਉਹਨਾਂ AI ਕੋਈ ਉੱਥੋਂ ਹੀ ਪੜ੍ਹਨਾ ਹੈ, ਥੀਸਿਸ ਵੀ ਉੱਥੇ ਹੋਣੇ ਨੇ, ਸਾਰਾ ਕੁਝ ਰਿਸਰਚ ਵੀ, ਤਨਕੀਦ ਵੀ, ਤਹਿਕੀਕ ਵੀ। ਇੱਕ ਜਿਹੜੀ ਨੁਕਸਾਨਦੇਹ ਚੀਜ਼ ਹੈ ਕਿ ਅਗਲਾ ਜਿਹੜਾ ਫੇਜ਼ ਆਉਂਦਾ ਪਿਆ ਹੈ, ਅਗਲੇ ਫੇਜ਼ ਦੇ ਵਿੱਚ AI ਨੇ ਕਹਾਣੀਆਂ ਵੀ ਲਿਖਣੀਆਂ ਨੇ, AI ਨੇ ਪੋਇਟਰੀ ਵੀ ਕਰਨੀ ਹੈ। ਜਿਹੜਾ ਇਹ ਫੇਜ਼ ਹੈ ਇਹ ਜ਼ਿਆਦਾ ਖਤਰਨਾਕ ਹੈ ਕ੍ਰੀਏਸ਼ਨ ਵਾਸਤੇ ਕਿ ਜਿਹੜੇ ਲੋਕ ਅੱਜ ਅਸੀਂ ਮੁਸ਼ਾਇਰਿਆਂ ਦੇ ਸੁਣਨ ਨੂੰ ਸ਼ਾਇਰਾਂ ਨੂੰ ਜਾਣਦੇ ਹਾਂ। ਮੈਨੂੰ ਖਦਸ਼ਾ ਇਹ ਵੀ ਨਾਲ ਹੈ ਕਿ AI ਦੀ ਵਜ੍ਹਾ ਤੋਂ ਕਿ ਇਹ ਵੀ ਫੇਜ਼ ਜਿਹੜਾ ਇਹ ਕੰਮ ਨਾ ਹੋ ਜਾਵੇ, ਕਿਉਂਕਿ ਜਦੋਂ ਕਹਾਣੀ ਇੱਕ ਪੂਰਾ ਤੁਸੀਂ ਉਸ ਨੂੰ ਪਲਾਟ ਦੇ ਦੇਣਾ ਤਾਂ ਤੁਹਾਨੂੰ ਕਹਾਣੀ ਸਾਰੇ ਸਾਹਮਣੇ ਰੱਖ ਦੇਣੀ ਹੈ, ਅਤੇ ਫਿਰ ਉਹ ਰਾਈਟਰਸ ਦੀ ਜਿਹੜੀ ਵਜੂਦ ਹੈ ਉਹ ਕਿਤੇ ਖਤਰੇ 'ਚ ਨਾ ਪੈ ਜਾਵੇ। ਅੱਗੇ ਚੱਲ ਕੇ ਕੀ ਹੁੰਦਾ ਹੈ, ਅਜੇ ਤੱਕ ਤਾਂ ਇਸ 'ਤੇ ਬੜੀਆਂ ਲੋੜਾਂ ਨੇ, ਬੜਾ ਕੰਮ ਹੋਣਾ ਹੈ ਜੀ ਇਸ 'ਤੇ। ਫਿਲਹਾਲ ਜਿਹੜਾ ਮੈਂ ਕੋਈ ਚੂँਕਿ ਪੜ੍ਹੀ ਲਿਖੀ ਗੱਲ ਮੈਂ ਜੇ ਕੋਈ ਨਹੀਂ, ਪ੍ਰੈਕਟੀਕਲੀ ਜੋ ਮੈਨੂੰ ਫੀਲ ਹੋਇਆ ਮੈਂ ਉਹੀ ਤਿਆਰ ਕੀਤਾ ਹੈ, ਉਹੀ ਲਿਖਾਇਆ। ਬਹੁਤ ਸ਼ੁਕਰੀਆ ਜੀ।